ਅੱਜ ਅਸੀਂ ਪੰਜਾਬੀ ਅਖਾਣਾਂ ਦੀ ਨਵੀਂ ਕਿਸ਼ਤ ਲੈ ਕੇ ਆਏ ਹਾਂ ਤੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ। ਇੱਕ ਪੰਜਾਬੀ ਦਾ ਅਖਾਣ ਹੈ ਜੋ ਸਾਡੇ ਨਾਲ ਬਹੁਤ ਖਾਸ ਕਰ ਜਿਹੜੇ ਪੰਜਾਬ ਦੇ ਲੋਕ ਅਸੀਂ ਜਿਨ੍ਹਾਂ ਆਪਣੀ ਜ਼ੁਬਾਨ ਛੱਡ ਛੱਡੀ ਹੈ ਜਾਂ ਆਪਣੀ ਜ਼ੁਬਾਨ ਨੂੰ ਅਸੀਂ ਉਹ ਇੱਜ਼ਤ ਇਤਰਾਮ ਨਹੀਂ ਦਿੰਦੇ ਜੋ ਦੁਨੀਆ ਦੀਆਂ ਬਾਕੀ तमाम ਕੌਮਾਂ ਆਪਣੀ ਜ਼ੁਬਾਨ ਨੂੰ ਇੱਜ਼ਤ ਇਤਰਾਮ ਦਿੰਦੀਆਂ ਨੇ। ਤੇ ਉਹ ਅਖਾਣ ਸਾਡੇ ਲਈ ਬੇਸਿਕਲੀ ਹੈ ਔਰ ਜੋ ਮਾਦੀ ਵਿੱਚ ਪੰਜਾਬ 'ਚ ਹੁੰਦਾ ਆਇਆ ਜਾਂ ਜੋ ਅੱਜ ਵੀ ਹੋ ਰਿਹਾ ਉਹ ਇਸ ਤਰ੍ਹਾਂ ਕਿ ਕੋਈ ਫੌਜ ਵਿੱਚ ਨਾ ਭਰਤੀ ਹੋ ਗਿਆ ਸੀ ਕੋਈ ਸਾਡਾ ਪੰਜਾਬ ਦਾ ਮੁਕਾਮੀ। ਮੁਗਲਾਂ ਦਾ ਟਾਈਮ ਸੀ ਤੇ ਉਹ ਬਹਰਹਾਲ ਗਿਆ ਫੌਜ 'ਚ ਭਰਤੀ ਹੋ ਕੇ ਪਹੁੰਚ ਗਿਆ ਉੱਥੇ। ਫਿਰ ਉਹ ਫਾਰਸੀ ਜ਼ਬਾਨ ਚੁੱਕੀ ਮੁਗਲਾਂ ਦੀ ਜ਼ਬਾਨ ਫਾਰਸੀ ਸੀ। ਉਤਲੀ ਜਿਹੜੀ ਪੀੜ੍ਹੀ ਸੀ ਜਾਂ ਉਤਲਾ ਜਿਹੜਾ ਦਰਜੇ ਵਾਲੇ ਲੋਕ ਸਨ ਉਹ ਫਾਰਸੀ ਬੋਲਦੇ ਸੀ, ਦਫ਼ਤਰੀ ਜ਼ਬਾਨ ਵੀ ਉਹੀ ਸੀ। ਤੇ ਉਹ ਕਿਤੇ ਘਰ ਆਇਆ ਨਾ ਛੁੱਟੀ ਘੋੜੇ 'ਤੇ ਬਹਿ ਕੇ ਆਇਆ, ਘੋੜਾ ਨਸਾਂਦਾ ਆਇਆ ਹੱਫ ਗਿਆ। ਉਹ ਹੱਫ ਗਿਆ ਤੇ ਘਰ ਆ ਕੇ ਨਾ ਡਿੱਗਾ, ਮਤਲਬ ਮੰਜੀ ਉੱਤੇ ਆ ਕੇ ਲੰਮਾ ਪੈ ਗਿਆ ਤੇ ਆਬ ਕਰਦਾ ਆਬ ਉਹ ਕਰੀ ਜਾ ਰਿਹਾ ਸੀ। ਮਾਂ ਗਰੀਬ ਨੂੰ ਕੀ ਪਤਾ ਸੀ ਆਬ ਕੀ ਹੁੰਦਾ। ਉਹ ਕਦੀ ਉਹਨੂੰ ਸਰਾਣਾ ਫੜਾ ਰਹੀ ਹੈ, ਕਦੀ ਉਹਨੂੰ ਕੋਈ ਸ਼ੈ ਫੜਾ ਰਹੀ ਹੈ, ਕਦੀ ਅੱਗੋਂ ਉਹ ਆਬ ਕਰੀ ਜਾ ਰਿਹਾ ਹੈ ਔਰ ਆਬ ਕਰਦਾ ਮਰ ਗਿਆ। ਪਿੰਡ ਦੇ ਲੋਕੀ ਇਕੱਠੇ ਹੋ ਗਏ। ਜਿਸ ਪਿੰਡ ਦੇ ਲੋਕੀ ਇਕੱਠੇ ਹੋ ਗਏ ਉਹਨਾਂ 'ਚੋਂ ਇੱਕ ਹੋਰ ਐਸਾ ਬੰਦਾ ਸੀ ਜੋ ਮੁਗਲਾਂ ਦੀ ਫੌਜ ਵਿੱਚ ਰਿਹਾ ਸੀ ਔਰ ਉਹ ਫਾਰਸੀ ਜਾਣਦਾ ਸੀ। ਉਹਨੇ ਮਾਂ ਨੂੰ ਪੁੱਛਿਆ, ਮਾਂ ਇਹ ਕੀ ਹੋਇਆ ਸੀ, ਕਿਸ ਤਰ੍ਹਾਂ ਮਰ ਗਿਆ? ਮਾਂ ਕਹਿੰਦੀ ਹੈ ਮੈਨੂੰ ਨਹੀਂ ਪਤਾ, ਬਸ ਇੱਕ ਆਬ ਬੋਲੀ ਜਾ ਰਿਹਾ ਸੀ। ਕਹਿੰਦਾ ਸੀ ਆਬ ਕਰੀ ਜਾ ਰਿਹਾ ਸੀ। ਮੈਂ ਉਹਨੂੰ ਕਦੀ ਕੋਈ ਸ਼ੈ ਫੜਾ ਰਹੀ, ਕਦੀ ਕੋਈ ਸ਼ੈ ਫੜਾ ਰਹੀ ਸੀ। ਉਹ ਬੰਦੇ ਨੇ ਕਿਹਾ ਉਹ ਮਾਂ ਉਹ ਪਾਣੀ ਮੰਗਦਾ ਪਿਆ ਸੀ, ਲੇਕਿਨ ਪਾਣੀ ਆਪਣੀ ਪੰਜਾਬੀ ਜ਼ਬਾਨ 'ਚ ਕਹਿਣ ਦੀ ਬਜਾਏ ਉਹ ਫਾਰਸੀ ਵਿੱਚ ਆਬ ਕਰੀ ਜਾ ਰਿਹਾ ਸੀ। ਮਾਂ ਨੂੰ ਥੋੜ੍ਹਾ ਪਤਾ ਸੀ ਫਾਰਸੀ ਕੀ ਹੁੰਦੀ ਹੈ ਜ਼ਬਾਨ, ਉਹ ਤਾਂ ਵਿਚਾਰੀ ਸਾਦਾ ਜੀ। ਉੱਥੇ ਫਿਰ ਉਹ ਮਾਂ ਨੇ ਨਾ ਵੈਣ ਪਾਏ ਸੀ ਕਿ ਆਬ ਕਰ ਮੋਇਓ ਬਚੜਾ ਫਾਰਸੀਆਂ ਘਰ ਗਾਲੇ ਜੇ ਮੈਂ ਜਾਣਾ ਮੰਗੇ ਪਾਣੀ ਭਰ ਦਿਆਂ ਪਿਆਲੇ ਮੈਂ ਤੈਨੂੰ ਭਰ ਕੇ ਪਿਆਲੇ ਦਿੰਦੀ। ਇਹ ਹੁਣ ਮਾਂ ਦਾ ਇੱਕ ਦੁੱਖ ਭਰਿਆ ਇੱਕ ਵਾਕਿਆ ਐਸਾ ਜਿਹੜਾ ਸੀ। ਅਸੀਂ ਅੱਜ ਵੀ ਇਹ ਚੀਜ਼ ਦੇਖਦੇ ਆ ਕਿ ਬੱਚੇ ਸਾਡੇ ਜਿਹੜੇ ਨੇ ਉਹ ਆਪਣੀ ਜ਼ੁਬਾਨ ਦਾਦੀ ਨਾਨੀ ਦੇ ਨਾਲ ਪੰਜਾਬੀ 'ਚ ਗੱਲ ਨਹੀਂ ਕਰਨਗੇ। ਨਾਨਾ ਦਾਦਾ ਬੱਚਿਆਂ ਦੇ ਨਾਲ ਆਪਣੀ ਬੋਲੀ 'ਚ ਗੱਲ ਨਹੀਂ ਕਰ ਪਾਉਂਦਾ, ਨਾ ਦੋਤਰਿਆਂ ਦੇ ਪੋਤਰਿਆਂ ਦੇ ਨਾਲ। ਕਿਉਂ ਕਿ ਮਾਵਾਂ ਜਾਂ ਸਕੂਲ ਜਿਹੜੇ ਸਾਡੇ ਨੇ ਸਿਸਟਮ ਜਿਹੜਾ ਸਾਡਾ ਤਾਲੀਮ ਦਾ ਪੰਜਾਬ ਵਿੱਚ ਇਹ ਆਪਣੇ ਬੱਚਿਆਂ ਨੂੰ ਆਪਣੀ ਜ਼ਬਾਨ ਸਿਖਾਉਂਦਾ ਹੀ ਨਹੀਂ, ਦੱਸਦਾ ਹੀ ਨਹੀਂ। ਸੋ ਜਿਹੜੀ ਵਿਜ਼ਡਮ ਸਾਡੀ ਚੱਲਣੀ ਸੀ ਉੱਥੋਂ ਪਿਛਲੀ ਪੀੜ੍ਹੀ ਤੋਂ ਅਗਲੀ ਪੀੜ੍ਹੀ, ਉਸ ਤੋਂ ਫਿਰ ਅਗਲੀ ਪੀੜ੍ਹੀ, ਉਹ ਵਿਜ਼ਡਮ ਉੱਥੇ ਰੁਕ ਜਾਂਦੀ। ਤੇ ਇੱਥੇ ਤਾਂ ਉਹਦਾ ਬੱਚਾ ਮਰ ਗਿਆ। ਉਹਦਾ ਆਬ ਕਰਮੋਇਓ ਬਚੜਾ ਫਾਰਸੀਆਂ ਕਰ ਗਾਲੇ ਕਿ ਉਹਦਾ ਘਰ ਗਾਲਿਆ ਗਿਆ। ਉਹਦਾ ਜਵਾਨ ਬੱਚਾ ਜਿਹੜਾ ਹੈ ਉਹ ਮੂੰਹ 'ਚ ਉਹਦੇ ਐਸੀ ਫਾਰਸੀ ਚੜ੍ਹੀ। ਇਹ ਹੁੰਦੇ ਨਾ ਬਾਅਦ ਬੱਚੇ ਅੰਗਰੇਜ਼ੀ ਬੋਲਣ ਲੱਗ ਪੈਂਦੇ ਨੇ, ਜਾਂ ਪਿੰਡਾਂ 'ਚ ਸਾਡੇ ਬੱਚੇ ਜਾਂ ਦਿਹਾਤਾਂ ਵਿੱਚ ਈਵਨ ਸ਼ਹਿਰਾਂ ਵਿੱਚ ਵੀ ਬੰਦੇ ਚੰਗੇ ਭਲੇ 8-10 ਪੰਜਾਬੀ ਬੈਠੇ ਹੋਣਗੇ, ਉਹ ਆਪਣੀ ਜ਼ਬਾਨ ਛੱਡ ਕੇ ਉਰਦੂ ਬੋਲਣਾ ਪੈਣਗੇ। ਉਰਦੂ ਬੋਲਣ 'ਚ ਕੋਈ ਹਰਜ ਨਹੀਂ ਹੈ, ਬੋਲੋ ਉਰਦੂ। ਕੋਈ ਸਿੰਧੀ ਮਿਲ ਜਾਵੇ, ਕੋਈ ਬਲੋਚੀ ਮਿਲ ਜਾਵੇ, ਕੋਈ ਪਠਾਨ ਮਿਲ ਜਾਵੇ, ਉਹਦੇ ਨਾਲ ਉਰਦੂ ਬੋਲਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਹੈ ਕਿ ਉਹਨਾਂ ਦੀ ਜ਼ਬਾਨਾਂ ਸਿੱਖਣੀ ਚਾਹੀਦੀਆਂ ਨੇ ਸਾਨੂੰ। ਸਿੰਧੀ ਪੰਜਾਬੀ 'ਚ ਇੰਨਾ ਫਰਕ ਨਹੀਂ ਹੈਗਾ, ਇਹਦੀ ਵੋਕੈਬਲਰੀ ਤਕਰੀਬਨ ਇੱਕੋ ਜਿਹੀ ਹੈ। ਪਸ਼ਤੋ 'ਚ ਫਰਕ ਹੈਗਾ ਪੰਜਾਬੀ ਦਾ ਕਾਫੀ ਸਾਰਾ। ਤੇ ਪਸ਼ਤੋ ਜ਼ੁਬਾਨ ਸਿੱਖਣਾ ਮੈਂ ਸਮਝਦਾ ਕਿ ਉਹ ਪੰਜਾਬੀਆਂ ਲਈ ਵੈਸੇ ਹੀ ਬਹੁਤ ਅੱਛਾ ਹੈਗਾ, ਇਹ ਕੋਈ ਗੁਨਾਹ ਨਹੀਂ ਹੈਗਾ। ਦੂਜੀ ਜ਼ਬਾਨ ਸਿੱਖਣੀ ਚਾਹੀਦੀ।
ਲੇਕਿਨ ਬਿਲਕੁਲ ਏਲੀਅਨ ਜ਼ਬਾਨ ਉਹਨੂੰ ਆਪਣਾ ओढ़ना बिछोना बना लेना, उसे ਜ਼ਬਾਨ ਦੇ ਵਿੱਚ ਹੀ ਗੱਲ ਕਰਨਾ, ਆਪਣੀ ਜ਼ਬਾਨ ਦੇ ਵਿੱਚ ਗੱਲ ਕਰਨ ਨੂੰ ਤੋਹੀਨ ਸਮਝਣਾ ਕਿ ਹੋਰੇ ਮੇਰੀ ਇੱਜ਼ਤ ਜਿਹੜੀ ਆ ਖਰਾਬ ਹੋ ਜਾਏਗੀ ਕੁਝ ਜਾਂ ਮੇਰੀ ਬੇਇੱਜ਼ਤੀ ਹੋ ਜਾਏਗੀ। ਤੇ ਇਹ ਰਵੱਈਆ ਜਿਹੜਾ ਨਾ ਕੋਈ ਸਿਹਤਮੰਦ ਨਹੀਂ ਹੈਗਾ। ਇਹਨੂੰ ਦੁਨੀਆ ਦੀ ਕੋਈ ਕੌਮ, ਕੋਈ ਦਾਨਿਸ਼ਵਰ, ਕੋਈ ਇਲਮ ਵਾਲਾ ਬੰਦਾ ਇਹਨੂੰ ਅੱਛੀ ਗੱਲ ਨਹੀਂ ਕਹੇਗਾ। देखो कुरान पाक भी अरबां से आके उत्थे जिसले सरकार दो आलम ते नज़ूल होया कुरान दा, तो उन्होंने मादरी जबान च होया सी, जिस जबान विच उन्होंने बीबी हलीमा कोलों जाके उत्थे उन्होंने दूर घर तो बाहर रह के, मक्का विच भी नहीं, मक्का तो दूर किसी पिंड जाके खालस अरबी जबान, असी तो कहने ना पेंडू या देसी, इत्थे पेंडू देसी एक पासे रख दो तो भेजा ही इस वास्ते जाता सी। उस वे रिवाज सी अरबां विच कि बच्चों नूं पिंड दी फिजा च घल्लो ताकि उन्हां दे विच जिहड़ी नेचर दे नाल, कुदरत दे नाल तलक भी, फिर लोकां दी खालस ज़बान हुंदी पिंडां दे विच। चूँकि जिहड़े शहर हुंदे ने ना इत्थे ते आके बहुत सारिया मुख्तलिफ इलाकियां चों कौमां मिक्स हो जांदियां ने, तो वो ज़बान खालस नहीं रहिंदी। इस वास्ते अपनी ज़बान नूं और ਉਹਦੇ ਵਿੱਚ ਵੀ ਜਿਹੜੀ ਸਾਡੀ ਖਾਲਸ ਜ਼ਬਾਨ ਜਿਹਨੂੰ ਮੈਂ ਕਹਿੰਦਾ ਜਿਸ ਤਰ੍ਹਾਂ ਦਿਹਾਤ ਦੀ ਜ਼ਬਾਨ ਹੈ, ਇਸ ਨੂੰ ਸਿੱਖਣਾ ਚਾਹੀਦਾ, ਕੋਈ ਗੁਨਾਹ ਨਹੀਂ।